दर्शकों ब्रेक बाद थोड़ा स्वागत है जी। डॉक्टर साहब साड़ी पहली लिखत आई है जस्सा सिंह जी दी जी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਸਾਨੂੰ ਟੀਵੀ 84 ਦੇਖਣਾ ਬਹੁਤ ਚੰਗਾ ਲੱਗਦਾ ਹੈ। ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਹਾਡੇ ਅਤੇ ਟੀਵੀ 84 ਦੀ ਟੀਮ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਜੱਸਾ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇਖਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਹੈ, ਇਨਫੋਰਮੇਸ਼ਨ ਉਹਨਾਂ ਨੂੰ ਲੱਗਦਾ ਵੀ ਕੁਛ ਨਾ ਕੁਛ ਉਹ ਹਾਸਲ ਕਰਦੇ ਨੇ। इस किस्म के साडे श्रोते वीर भैणां ही साडा सरमाया ने जी और असीं इन्हां दा शुक्रिया अदा करदे हां जी। डॉक्टर साहब साडी अगली लिखत आई है हरप्रीत सिंह जी दी। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਕਿੱਥੋਂ ਆਈ ਹੈ ਵਿਸਕੌਨਸਨ ਜੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਪੈਨਿਕਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਮੈਂ ਜ਼ਰਾ ਇਸ ਮਸਲੇ ਤੇ ਲਿਖਣ ਤੇ ਜ਼ਰਾ ਲੇਟ ਹੋ ਗਿਆ ਹਾਂ। ਮੈਂ ਆਸ ਕਰਦਾ ਹਾਂ ਕਿ ਆਪ ਜੀ ਇਸ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰੋਗੇ। ਡਾਕਟਰ ਸਾਹਿਬ ਮੈਂ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਸੰਬੰਧੀ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਡਾਕਟਰ ਸਾਹਿਬ ਪੜ੍ਹਦੇ ਪਿਛਲੀ ਕਹਾਣੀ ਦਾ ਸਾਨੂੰ ਪਤਾ ਹੀ ਨਹੀਂ ਸੀ। ਆਪਾਂ ਪੂਰਾ ਮਨੋਂ ਭਾਈ ਸਾਹਿਬ ਦਾ ਸਾਥ ਦਿੱਤਾ, ਜੋ ਕੁਝ ਕਰਨ ਜੋਗੇ ਸੀ ਕੀਤਾ। ਜਜ਼ਬਾਤੀ ਹੋ ਕੇ ਕਈ ਲੋਕਾਂ ਨਾਲ ਸਿੰਘ ਅੜਾਈ ਵੀ ਕੀਤੀ, ਫੇਸਬੁੱਕ ਰਾਹੀਂ ਜਾਂ ਫੋਨ ਰਾਹੀਂ, ਜਿੱਥੋਂ ਤੱਕ ਗੱਲ ਪੁੱਜਦੀ ਕਰ ਸਕਦੇ ਸੀ ਕੀਤੀ। ਪਰ ਆਖਿਰ ਵਿੱਚ ਆ ਕੇ ਜੋ ਹੋਇਆ ਉਹ ਸਾਡੀ ਸਮਝ ਤੋਂ ਬਾਹਰ ਹੈ। ਚਲੋ ਅਸੀਂ ਤਾਂ ਬਾਹਰ ਬੈਠੇ ਹਾਂ, ਪਰ ਜਿਹੜੇ ਲੋਕਾਂ ਨੇ ਪੰਜਾਬ ਵਿੱਚ ਰਹਿ ਕੇ ਭਾਈ ਸਾਹਿਬ ਦਾ ਸਾਥ ਦਿੱਤਾ ਤੇ ਸਰਕਾਰ ਦੀਆਂ ਨਜ਼ਰਾਂ 'ਚ ਆ ਗਏ, ਉਹਨਾਂ ਦਾ ਕੀ ਮੁੱਲ ਪਿਆ। ਡਾਕਟਰ ਸਾਹਿਬ ਜਦੋਂ 9 ਤਰੀਕ ਨੂੰ ਪੰਜਾਬ ਵਿੱਚ ਗ੍ਰਿਫਤਾਰੀਆਂ ਹੋਈਆਂ ਤਾਂ ਸਾਡੇ ਪਿੰਡ ਦੇ ਵੀ 2 ਨੌਜਵਾਨ ਫੜੇ ਗਏ। ਪੰਜਾਬ ਭਰ ਵਿੱਚ ਹੋਰ ਪਤਾ ਨਹੀਂ ਕਿੰਨੇ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ। ਉਹ ਵਿਚਾਰੇ ਤਾਂ ਸਾਰੀ ਉਮਰ ਲਈ ਪੁਲਿਸ ਦੀਆਂ ਨਜ਼ਰਾਂ 'ਚ ਆ ਗਏ ਕਿ ਉਹਨਾਂ ਨੂੰ ਨੌਕਰੀ ਮਿਲ ਜਾਓ, ਉਹਨਾਂ ਦਾ ਪਾਸਪੋਰਟ ਬਣ ਜਾਓ। ਉਹ ਆਪਣੇ ਘਰ ਵਾਲਿਆਂ ਨੂੰ ਕੀ ਜਵਾਬ ਦੇਣਗੇ। ਡਾਕਟਰ ਸਾਹਿਬ ਇਹ ਸਾਰੀਆਂ ਗੱਲਾਂ ਲਈ ਕੀ ਭਾਈ ਸਾਹਿਬ ਜਵਾਬਦੇਹ ਨਹੀਂ। ਪੰਜਾਬ ਦੀ ਜਵਾਨੀ ਨੂੰ ਨਿੰਦਾ ਸਾਰੇ ਦਿੰਦੇ ਨੇ, ਪਰ ਜਦੋਂ ਪੰਜਾਬ ਜਵਾਨੀ ਤਕੜੀ ਹੋ ਕੇ ਤੁਰਦੀ ਹੈ ਤਾਂ ਫਿਰ ਇਹਨਾਂ ਦੀ ਆਪਣੀ ਹੀ ਕਰਤੂਤ ਰਹਿ ਜਾਂਦੀ ਹੈ। ਲੋਕਾਂ ਨੂੰ ਪਹਿਲੇ ਆਪਣੇ ਮਗਰ ਲਾ ਕੇ ਉਹਨਾਂ ਨੂੰ ਜਜ਼ਬਾਤੀ ਕਰਕੇ ਫਿਰ ਆਪ ਘਰ ਬਹਿ ਜਾਣਾ ਕਿੰਨਾ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਭਾਈ ਸਾਹਿਬ ਤਾਂ ਹੁਣ ਆਪਣੇ ਜੁਝਾਰ ਦਾ ਖਿਆਲ ਰੱਖ ਲੈਣਗੇ, ਪਰ ਜਿਨ੍ਹਾਂ ਲੋਕਾਂ ਦੇ ਜੁਝਾਰ ਲਈ ਭਾਈ ਸਾਹਿਬ ਦੇ ਮਗਰ ਤੁਰੇ ਉਹਨਾਂ ਜੁਝਾਰਾਂ ਦਾ ਖਿਆਲ ਕੌਣ ਰੱਖੂਗਾ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਵਿਸਕੌਨਸਨ ਤੋਂ ਲਿਖਿਆ ਜੀ। ਵਾਕਈ ਇਹ ਹੁਣ ਲੇਟ ਹੈ ਲੇਕਿਨ ਅੱਜ ਵੀ ਰੈਲੇਵੈਂਟ ਹੈ ਜਿਹੜੀ ਗੱਲ ਉਹਨਾਂ ਨੇ ਕਹੀ। ਔਰ ਅੱਜ ਵੀ ਵਿਚਾਰ ਚਰਚਾ ਚੱਲ ਰਹੀ ਸੀ ਸਿੰਘਾਂ ਦੇ ਨਾਲ ਕਿ ਭਾਈ ਸੂਰਤ ਸਿੰਘ ਖਾਲਸਾ ਜਿਹੜੇ ਹੁਣ ਲਗਭਗ ਉਹਨਾਂ ਨੂੰ 46-47 ਦਿਨ ਹੋ ਗਏ ਨੇ। ਬੇਸ਼ੱਕ ਉਹਨਾਂ ਨੂੰ ਹਸਪੀਟਲ 'ਚ ਫੋਰਸ ਫੀਡ ਕੀਤਾ ਜਾ ਰਿਹਾ ਹੈ। ਆਲਰੇਡੀ ਉਹਨਾਂ ਦੇ ਨੱਕ 'ਚ ਉਹਨਾਂ ਨੇ ਜਦੋਂ ਨਾਲੀਆਂ ਲਾਈਆਂ, 1-2 ਵਾਰ ਉਹਨਾਂ ਨੇ ਕੱਢ ਵੀ ਦਿੱਤੀਆਂ ਗੁੱਸੇ 'ਚ। ਫਿਰ ਉਹਨਾਂ ਨੂੰ ਸੈਮਾਈ ਕੌਨਸ਼ੀਅਸ ਜਿਹਾ ਕਰਕੇ ਅੱਧ ਬੇਹੋਸ਼ੀ 'ਚ ਉਹਨਾਂ ਦੀਆਂ ਬਾਹਾਂ ਬੰਨੀਆਂ ਹੋਈਆਂ ਨੇ। ਰਾਤ ਇਹ ਵੀ ਸੀ ਕਿ ਹੱਥਕੜੀਆਂ ਲਾਈਆਂ ਪਹਿਲਾਂ, ਹੁਣ ਤਾਂ ਪਤਾ ਨਹੀਂ। ਔਰ ਇਹ ਵੀ ਇੱਕ ਨਜ਼ਰ ਆ ਰਿਹਾ ਕਿ ਵੀ ਜਿਸ ਕਿਸਮ ਦੀ ਸਪੋਰਟ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਵੱਲੋਂ ਖਾਸ ਤੌਰ 'ਤੇ ਈਵਨ ਪੰਜਾਬ 'ਚੋਂ ਵੀ ਦੇਸ਼ ਵਿਦੇਸ਼ 'ਚੋਂ ਤਾਂ ਹੈ ਹੀ ਸੀ ਜੀ ਮਿਲੀ, ਇਸ ਵਾਰ ਉਹ ਜੀ ਗੱਲ ਨਜ਼ਰ ਨਹੀਂ ਆਈ। ਹਾਲਾਂਕਿ ਸਰਕਾਰ ਨੇ ਬੜੀ ਸਖਤੀ ਜਿਹੜੀ ਹੈ ਉਹ ਵਰਤਣੀ ਸ਼ੁਰੂ ਕੀਤੀ ਹੋਈ ਹੈ। ਜਿਸ ਤਰੀਕੇ ਨਾਲ 300 ਦੀ ਧਾੜ ਨੇ ਅੰਦਰ ਰੇਡ ਕੀਤਾ, ਪਰਿਵਾਰਜਨਾਂ ਨੂੰ ਵੀ ਹਰਾਸ ਕੀਤਾ ਗਿਆ। ਉਹਨਾਂ ਦੇ ਬੇਟੇ ਨੂੰ 107-51 ਦਾ ਕੇਸ ਪਾ ਕੇ ਲੁਧਿਆਣਾ ਜੇਲ੍ਹ 'ਚ ਭੇਜਿਆ ਹੋਇਆ। ਔਰ ਵੰਗਾਰ ਮਾਰਚ ਜਿਹੜਾ ਜਗਰਾਵਾਂ ਤੋਂ ਲੁਧਿਆਣੇ ਜਾਣਾ ਸੀ ਇਸ ਪ੍ਰੋਟੈਸਟ ਦੇ ਵਿੱਚ ਹੀ, ਉਸ ਨੂੰ ਜਿਵੇਂ ਸਖਤੀ ਦੇ ਨਾਲ ਪੁਲਿਸ ਨੇ ਹਰਾਸ ਕੀਤਾ, ਚੁੱਕਿਆ, ਮੀਡੀਆ ਵਾਲਿਆਂ ਨੂੰ ਵੀ ਹਰਾਸ ਕੀਤਾ। ਔਰ ਦਲ ਖਾਲਸਾ ਦੀ ਪ੍ਰੈਸ ਸਟੇਟਮੈਂਟ ਹੈ ਜਿਸ ਤਰੀਕੇ ਨਾਲ ਭਾਈ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਬਿੱਟੂ ਉਹਨਾਂ ਦੇ ਘਰਾਂ 'ਤੇ ਰੇਡ ਹੋ ਰਹੇ ਨੇ। ਅੱਜ ਅਸੀਂ ਜਿਹੜਾ ਉਹਨਾਂ ਦੀ ਬੇਟੀ ਦੇ ਨਾਲ ਜਿਹੜਾ ਸਰਵਰਿੰਦਰ ਕੌਰ ਦੇ ਨਾਲ ਟੀਵੀ 84 ਨਿਊਜ਼ ਦੇ ਉੱਤੇ ਵਿਸ਼ੇਸ਼ ਅੱਧਾ ਘੰਟਾ ਗੱਲਬਾਤ ਕਰਾਂਗੇ ਜੀ। ਜਿਨ੍ਹਾਂ ਨੂੰ 3-4 ਦਿਨ ਤਾਂ ਮਿਲਣ ਹੀ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਬਾਕੀਆਂ ਨੂੰ ਵੀ ਉੱਥੋਂ ਗ੍ਰਿਫਤਾਰ ਕੀਤਾ ਸੀ, ਸੋ ਉਹ ਬਿਆਨਣਗੇ ਕਿ ਉਹਨਾਂ ਦਾ ਅੱਜ ਕੀ ਸਿਚੁਏਸ਼ਨ ਹੈ। ਪਰ ਮੈਂ ਸਮਝਦਾ ਵੀ ਇਸ ਦਾ ਵੀ ਇੱਕ ਕਾਰਨ ਜਿਹੜਾ, ਹਾਲਾਂਕਿ ਨਹੀਂ ਤਾਂ ਇੱਕ 83 ਸਾਲ ਦਾ ਬਜ਼ੁਰਗ ਆਪਣਾ ਸਭ ਸੁੱਖ ਆਰਾਮ ਛੱਡ ਕੇ ਜਿਹੜੇ ਉੱਥੇ ਜਾ ਕੇ ਉਹ ਭੁੱਖ ਹੜਤਾਲ 'ਤੇ ਬੈਠੇ, ਉਹਨਾਂ ਨੂੰ ਬਹੁਤ ਜ਼ਿਆਦਾ ਹਮਾਇਤ ਮਿਲਣੀ ਸੀ। ਪਰ ਉਹਦਾ ਕਾਰਨ ਜਿਹੜਾ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਕੀਤਾ ਕਿ ਗੁਰਬਖਸ਼ ਸਿੰਘ ਹੋਰਾਂ ਦਾ ਜਿਹੜਾ ਵਰਤਾਰਾ ਸੀ, ਖਾਸ ਤੌਰ 'ਤੇ
ਜਦੋਂ ਐਂਡਿੰਗ ਪੀਕ ਆ ਰਹੀ ਸੀ, ਕੌਮ ਕੁਰਬਾਨੀ ਦੀ ਜਿਹੜੀ ਆ ਉਹ ਸਮਝਦੀ ਸੀ ਕਿ ਵੀ ਫਾਈਨਲ ਕੁਰਬਾਨੀ ਲਈ ਉਹ ਤਿਆਰ ਨੇ, ਤੇ ਉਹ ਬਾਰ-ਬਾਰ ਜਿਹੜਾ ਅੱਧ ਰੋਂਦੇ ਹਾਲਤ ਦੇ ਵਿੱਚ, ਰੋਂਦੀ ਹਾਲਤ 'ਚ ਕਹਿ ਰਹੇ ਸੀ ਜੀ ਮੇਰੇ ਜੁਝਾਰ ਦਾ, ਤੇ ਉਹਨਾਂ ਦਾ ਇੱਕੋ ਹੀ ਮੁੰਡਾ ਹੈ ਜੁਝਾਰ ਸਿੰਘ ਉਹਦਾ ਨਾਂ ਹੈ, ਕਿ ਮੇਰੇ ਜੁਝਾਰ ਦਾ ਧਿਆਨ ਰੱਖਣਾ, ਦੇਖਣਾ ਕਿਤੇ ਮੇਰੇ ਜੁਝਾਰ ਨੂੰ ਨਾ ਕੋਈ। ਸੋ ਉਹਨਾਂ ਨੇ ਬਿਲਕੁਲ ਠੀਕ ਬਿਆਨ ਕੀਤਾ ਕਿ ਭਾਈ ਨੌਜਵਾਨ ਅੱਖਾਂ 'ਚ ਆਏ, ਉੱਥੇ ਤਰੀਕਾਂ ਭੁਗਤੇ ਫਿਰਨਗੇ, ਭਾਵਕ ਹੋਏ, ਤੇ ਉਹਨਾਂ ਦੇ ਜੁਝਾਰ ਦਾ ਤਾਂ ਧਿਆਨ ਹੋ ਗਿਆ, ਤੇ ਬਾਕੀਆਂ ਦੇ ਜੁਝਾਰਾਂ ਦਾ ਕੌਣ ਕਰੇਗਾ। ਪਰ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਅਸੀਂ ਇਸ ਬਾਰੇ ਤਾਂ ਹੁਣ ਕੀ ਡਿਫੈਂਸ ਦੇ ਸਕਦੇ ਹਾਂ। ਮੈਂ ਪਹਿਲਾਂ ਹੀ ਥੋੜ੍ਹਾ ਜਿਹਾ ਇਸ ਬਾਰੇ ਕੌਸ਼ੀਅਸ ਸੀ, ਸਾਨੂੰ ਇਹ ਭੁੱਖ ਹੜਤਾਲਾਂ ਵਾਲੀ ਜਿਹੜੀ ਲਾਈਨ ਹੈ ਇਹ ਅਡੋਪਟ ਹੀ ਨਹੀਂ ਕਰਨੀ ਚਾਹੀਦੀ, ਔਰ ਖ਼ਾਸ ਤੌਰ 'ਤੇ ਜਦੋਂ ਪਹਿਲੇ ਵਰਤ ਦੇ ਵੇਲੇ ਵੀ ਜਾਂ ਉਸ ਤੋਂ ਪਹਿਲਾਂ ਵੀ ਮਾਸਤਾਰਾ ਸਿੰਘ, ਸੰਤ ਫਤਿਹ ਸਿੰਘ ਦੇ ਵੇਲੇ ਵੀ ਅਸੀਂ ਦੇਖ ਹੀ ਲਿਆ ਸੀ ਕਿ ਉਹਨਾਂ 'ਚੋਂ ਵੀ ਪੋਲੀਟੀਕਲੀ ਤਾਂ ਕੀ ਨਿਕਲਣਾ ਸੀ, ਰਿਲੀਜੀਅਸਲੀ ਵੀ ਸਿੱਖਾਂ ਦਾ ਵਿਸ਼ਵਾਸ ਟੁੱਟਿਆ। ਬੇਸ਼ੱਕ ਸਰ ਦਰਸ਼ਨ ਸਿੰਘ ਫੇਰੂਮਾਨ ਨੇ ਉਹ ਸਾਰੇ ਨੂੰ ਜਿਹੜਾ ਅਰਦਾਸ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ, ਪਰ ਪੋਲੀਟੀਕਲੀ ਜੇ ਅਸੀਂ ਦੇਖੀਏ ਕਿ ਜਿਹੜੇ ਇਸ਼ੂ ਸਰ ਫੇਰੂਮਾਨ ਨੇ ਵੀ ਰੱਖੇ ਸਨ, ਸਿੱਖ ਹੋਮਲੈਂਡ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਉਹ ਤਾਂ ਅੱਜ 40 ਸਾਲ ਬਾਅਦ ਵੀ ਜਿਹੜੇ ਨੇ 1969 ਦੇ ਨੇੜੇ ਉਹਨਾਂ ਦਾ ਵਰਤ ਸੀ, ਅੱਜ ਉਵੇਂ ਹੀ ਖੜੇ ਨੇ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਆਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਕਿ ਵੀ ਅਸੀਂ ਘੱਟੋ ਘੱਟ ਜਜ਼ਬਾਤੀ ਹੋ ਕੇ ਆਪਣਾ ਸਾਰਾ ਵੇਟ ਕਿਸੇ ਸਿਚੁਏਸ਼ਨ ਦੇ ਪਿੱਛੇ ਸੁੱਟਣ ਤੋਂ ਪਹਿਲਾਂ ਹਰ ਚੀਜ਼ ਨੂੰ ਚੰਗੀ ਤਰ੍ਹਾਂ ਘੋਖ ਲਈਏ, ਵਿਚਾਰ ਲਈਏ, ਔਰ ਸਹਿੰਦਾ ਜਿਹਾ ਜਿਹੜਾ ਉਹ ਰੱਖੀਏ, ਜਦੋਂ ਤੱਕ ਕਿ ਅਲਟੀਮੇਟਲੀ ਤਾਂ ਖਾਲਿਸਤਾਨ ਜ਼ਿੰਦਾਬਾਦ ਵੀਰ ਸਮਝਦੇ ਹੀ ਨੇ ਕਿ ਵੀ ਨਿਸ਼ਾਨਾ ਤਾਂ ਸਾਡਾ ਇਹੀ ਹੈ ਜੀ। ਪਰ ਮੈਂ ਸਮਝਦਾ ਵੀ ਇਸ ਗੁਰਬਖਸ਼ ਸਿੰਘ ਹੋਰਾਂ ਵਾਲੇ ਜਿਹੜੀ ਕਿਸੇ ਹੱਦ ਤੱਕ ਜਿਹਨੂੰ ਬਿਟਰੇਅਲ ਵੀ ਕਿਹਾ ਜਾਂਦਾ ਹੈ, ਬਹੁਤ ਸਾਰੇ ਹੁਣ ਆਡੀਓਜ਼ ਔਰ ਦੂਸਰੀਆਂ ਨੇ, ਹਾਲਾਂਕਿ ਮੈਂ ਕੋਈ ਨਿੱਜੀ ਤੌਰ 'ਤੇ ਕਿਸੇ ਦੇ ਇਸ ਕਿਸਮ ਦੇ ਲਈ ਮੈਂ ਨਹੀਂ ਕੁਛ ਵੀ ਕੋਈ ਕਹਿਣ ਦੇ ਹੱਕ 'ਚ, ਪਰ ਮੈਂ ਸਮਝਦਾ ਵੀ ਜਦੋਂ ਤੁਸੀਂ ਕੌਮੀ ਕੌਜ਼ ਦੇ ਲਈ ਇੰਨੀ ਵੱਡੀ ਇੱਕ ਸਿਚੁਏਸ਼ਨ ਨੂੰ ਬਿਲਕੁਲ ਕਲਾਈਮੈਕਸ 'ਤੇ ਲਿਜਾ ਕੇ ਐਂਟਾਈ ਕਲਾਈਮੈਕਸ ਵੱਲ ਤੋੜ ਦਿੰਦੇ ਹੋ, ਤੇ ਫਿਰ ਨਾ ਇਤਿਹਾਸ ਮੁਆਫ ਕਰਦਾ, ਨਾ ਲੋਕ ਮੁਆਫ ਕਰਦੇ ਨੇ, ਨਾ ਹੀ ਕਰਨਾ ਚਾਹੀਦਾ ਜੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ਼ਾਰਾ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਇਸ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।